ਹੈਗੀ ਹੈ ਆਈ ਲਾ ਕਰਮ ਵਾਲੀ ਆ ਤੂੰ ਨੇ ਤਾਲ ਘਟਦੀ ਆ ਤੇਰੀ ਨਿੱਤ ਦੇ ਕਾਂਟ ਆਏ ਨੇ ਯਾਰ ਮਾਂ ਪਿਓ ਕੇ ਹਿੱਸਾ ਲਾ ਆਈ ਲਾ ਨਾਲ ਮੈਨੂੰ ਵੀ ਹਿੱਸਾ ਦਿੱਤਾ ਤੇ ਬਾਕੀਆਂ ਨੂੰ ਵੀ ਦਿੱਤਾ ਆਈ ਲਫਾਤ ਦੋ ਤੇ ਹੁਣ ਬੜਾ ਹੋ ਗਿਆ ਨਾ ਤਾਂ ਜਾਣਾ ਕਰਾ ਤੇ ਇਤਨਾ ਜੋਗਾ ਤੂੰ ਹੈ ਹੀ ਨਾ ਕੱਲ ਨੂੰ ਕਿਤੇ ਜਾਂਦੀ ਪਈ ਆਈ ਉਹ ਹਾਈ ਆਪਣੀ ਆਖਰ ਵੀ ਆਪਣੀ ਤੇ ਹੁਣ ਵੀ ਆਪਣੀ ਨਾ ਆਖਰ ਆਪਣੀ ਇੱਕ ਸ਼ਾਇ ਵੀ ਤੈਨੂੰ ਨਾ ਢੀਣੀ ਆਈ ਤੇ ਉਹਨਾਂ ਕਿੰਨਾਂ ਨੂੰ ਦੇਵਣੀ ਆਪਾਂ ਉਹਨਾਂ ਦੀ ਔਲਾਦ ਨਹੀਂ ਆ ਕੱਲ ਨੂੰ ਤੇਰੇ ਵਿਆਹ ਲਾ ਲੈਂਦੇ ਸਾਡਿਆਂ ਬੱਚਿਆਂ ਨੂੰ ਫਿਰ ਕੀ ਢੀਣਾ ਹੈਗਾ ਸਾਜਾਵਣਾ ਤੇ ਮੈਨੂੰ ਦੱਸ ਰੱਖਣਾ ਹੈ ਭਲਾਈ ਹੋਗੀ ਨਾ ਚਲੋ ਇਹ ਆ ਗਿਆ ਤਾਂ ਮੈਨੂੰ ਪਤਾ ਲੱਗ ਗਿਆ ਨਾ ਕਿ ਮੇਰੇ ਬੱਚਿਆਂ ਵਾਸਤੇ ਵੀ ਕੋਈ ਸ਼ੈ ਬਚੀ ਹੈ ਤੇਰੇ ਵਿਰਾਵਾਂ ਨਹੀਂ ਲੈ ਉਹ ਮੇਰੇ ਭਰਾ ਤੇ ਮੇਰੇ ਭਤਰੀਏ ਨੇ ਠੀਕ ਹੈ ਤੇ ਆ ਹੁਣ ਲਾਇਮ ਦੀ ਤੇ ਇਹ ਹੁਣ ਕਲੇ ਤੇ ਰੱਖ ਲਾਡੋ ਚਾਂਦ ਗਾੜੀ ਤੇ ਗੁਲਾਬੋ ਇਹ ਗਏ ਨੇ ਅੰਮਾ ਹੋਰਾਂ ਕੋਲ ਤੇ ਉਹ ਹਿੱਸਾ ਲੈ ਕੇ ਆ ਗਏ ਨੇ ਤੇ ਇਹ ਭਲਾ ਆਪਣੇ ਜਿਹੜੇ ਆਣਗੇ ਨਮੂਜ਼ੀ ਇਹਨਾਂ ਨੂੰ ਤਾਂ ਪਤਾ ਹੀ ਕੋਈ ਨਹੀਂ ਵੀ ਅੰਮਾ ਹੋਰਾਂ ਕੋਲ ਸਾਨੂੰ ਕੋਈ ਜਾਇਦਾਦ ਲੈਣੀ ਕਿ ਹਿੱਸਾ ਲੈਣਾ ਕਿ ਨਹੀਂ ਲੈਣਾ तो लांती हम जन तो ना ने ऐसा अपना भी हिस्सा लो अम्मा डब्बे को जाके हाँ नहीं तो घर ना बड़ो जिदू आने उदा ही आधा मुंह चाक निकल जाए अते कोड़ लाई खड़ियां ही ने ये तमाशा बड़ा सत्तर गत्ती खड़ोती हैं अगला बॉस आने अपना 70 गत्ती खड़ी है मैं पूछ कोड़ के लाई खड़ियां मैं ये पूछया तुसी तो साडा 70 गत्तन लग गईयां दोई गल ले है की होया की होना तेरा भरा जेड़ा बड्डा हैगा ओ लेके वाकया आप जैसे तू भी जा के अम्मा डब्बे को ला मां पे बड़ी सलाह फरमाया एक मिनट मेरी गल सुन हिस्सा पा लेना प्यार ना ओए की यार हिस्से उससे पाई खड़े के दा हिस्सा पर अपने सानिया के बाद अपना कोई ध्यान नहीं आप मां पे को ला लेंगे हिस्सा दा चांद ला के आया ते आप उन्हां नु बूवे ते नहीं मां पे ने चढ़ाण देना जेड़ा मां पे आपन नाल कीतो है बथेरा उमर आप चलिए ते आदे मां पे को हिस्सा लाया गया चांद ला के आ गया ना जीना हराम कर देना उमर इन्ना सिर ते चढ़िया रहना आपा जेड़ा ना आदे मां पे उन्होंने भी सादा भी हिस्सा सानू वंड के दियो आपा चलने आ यार हुन की करिए हां जो रान मुरीद नहीं ते ना जीना हराम कर देना अल्लाह के बंदे ये राम मुरीद वाली केड़ी गल है हक दी गल है ए हक दी गल है ए हक दी गल है मां प्यो ਤੇ ਹੁਣ ਚਾਂਦ ਗਾੜੀ ਵੀ ਤੋਂ ਉਹਨਾਂ ਦਾ ਪੋਤਰੀ ਆ ਤੇ ਗੁਲਾਬੋ ਵੀ ਤੋਂ ਉਹਨਾਂ ਦੀ ਨੋ ਆ ਤੇ ਅਗਲੇ ਜਾ ਕੇ ਲੈ ਲਈ ਜਾਇਦਾ ਤੇ ਤੁਸੀਂ ਲਵਣ ਲੱਗਾ ਤੁਹਾਨੂੰ ਮੌਤ ਬੰਦੀ ਚਲੋ ਅਸੀਂ ਲਾ ਲੈਨੇ ਤੁਹਾਡੇ ਖੜੇ ਤੇ ਠੱਡ ਪਾ ਜਾਵੇ ਤਾਂ ਅਸੀਂ ਜਾ ਕੇ ਲਾ ਲੈਨੇ ਆ ਲੈ ਕੇ ਆਓ ऐसा भी सानी तो तू हिस्सा ना मां पे तो लाके दिखाया तो मन सानू ही ना ਗੱਲ ਲਾਡਾ ਤੂੰ ਸਹੀ ਕਰਦੀ ਪਈ ਹੈ ਗਈ ਇਹ ਤਾਂ ਮਾਂ ਪਿਓ ਦੀ ਕੰਨੀ ਬੰਨੀ ਕਰਨਾ ਸੀ ਨਾ ਲਵਣੀ ਜਾਇਦਾਦ ਤੋਂ ਅਗਲਾ ਲੈ ਕੇ ਵੀ ਆ ਗਿਆ ਆਪਾਂ ਵੱਡੇ ਨੂੰ ਤਾਂ ਦੇ ਛੱਡੀ ਤੇ ਨਿੱਕੇ ਆਏ ਵੀ ਨਾ ਆਈਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਵੰਡ ਕੇ ਦੇ ਛੱਡ ਆਪਾਂ ਕੀ ਕਰਨੀ ਜਾਇਦਾ ਆਹ ਆਏ ਖੜੋ ਤਨੀ ਉਹਨਾਂ ਨੂੰ ਵੰਡ ਕੇ ਦੇ ਛੱਡ अम्मा की हाल है ठीक ਤੁਸੀਂ ਸੁਣਾਓ ਪੁੱਤ अब बुलाए होया अम्मा नु बाहर उधरे होया अम्मा की हाल है ਕੀ ਹੋਇਆ ਕੀ ਮੇਰੇ ਨਾਲ ਗੁੱਸੇ ਕਿਉਂ ਹੁੰਦਾ गुस्से का दा गुस्से होना ही है चांद गाड़ी नु हिस्सा दिता है सानू नहीं दिता हिस्सा दे बंदा बन के साडा प्यो जिद्दू बन के बैठो होया अंदर तेरे हक कुंजी है ਇਹ ਬੂਲੀ ਕੁੱਤੇ ਤਰ੍ਹਾਂ ਵੱਢੀ ਜਾਣਾ ਤੈਨੂੰ ਹਿੱਸਾ ਦਿੱਤਾ ਸਾਰੇ ਨੂੰ ਦੇ ਦਿੱਤਾ ओ हिस्सा मैनू हुने दियो ना हिस्सा कदों दे ਹੁਣੇ ਤੁਹਾਨੂੰ ਦੇਣੇ ਆ ਵੰਡ ਕੇ दियो ना ਹਜ਼ਾਰ ਹੀ ਕਾਗਜ਼ ਚਾਹ ਲਿਆ ਤੇ ਇਹਨਾਂ ਨੂੰ ਹਿੱਸਾ ਵੰਡ ਆਪਾਂ ਕੇ ਜਾਇਦਾਦ ਨੂੰ ਕੀ ਕਰਨਾ तू कागज ते ਅਸੀਂ ਤਾਂ ਰੋਟੀ ਖਾਣੀ ਲਓ सानू ਇਹਨਾਂ ਦੇ ਲੈ ਪੁੱਤਰਾਂ ਨੂੰ ਕਾਗਜ਼ ਵੰਡ ਕੇ ਦੇ ਚਾਹ ਚਲੋ ਮੈਂ ਜਾਣੀ ਹਾਂ ਤੇਰੇ ਘਰੋਂ ਚਾਹ ਲਿਆ ओए अब्बा तू ना कोई ज्यादा भी आकड़ना है अगो साडे तू कागज दे सानू ते असि जा भी गल्ला ਤੁਹਾਨੂੰ बातें ਹੁਣੇ करके ਹਿੱਸਾ जाना ਦੇਣੇ ਆ ਤੇ ਮਗਰੂ ਲਾਓ ਕਾਗਜ਼ਾਂ ਕੋਲ और फदा ਦੋਵੇਂ ਕਾਬੂ ਪਕੜੇ ਨਾ ਦੂਏ ਨਿੱਕੇ ਪੁੱਤ ਨੂੰ ਨਾ ਹੀ ਦੇਣਾ ਪਹਿਲਾਂ ਮੇਰਾ ਪੁੱਤ ਰੱਖੋ ਕਾਏ ਦੇ ਉੱਤੇ ਹੋਰ ਰਾਜ਼ੀ ਨੇ राजी है मैं तो इत्थे बड़ा राजी है मैं जानदा पे ਤੇ ਕੱਲ ਗੁੱਲੀ ਸਾਨੂੰ ਕਾਏ ਦੇਣੀ ਕਾਗਜ਼ ਤਾਂ ਤੂੰ ਸਲਾਹ ਲੈ ਜ਼ਮੀਨਾਂ ਹੀ ਵੰਡ ਲਈਆਂ ओ असि पीछे कर ली सा उठिए ਚਲੋ ਜਾਓ ਖੁਸ਼ ਨੇ ਹੋ ਰਾਜ਼ੀ ਨੇ होश आया से तेरे ਰੱਖੋ ते ਕਾਏ होश ਉੱਤੇ ਜਾ ਮਗਰੂ ਲਾਓ होश आ दा इतो ਹੁਣ ਜਾਇਦਾਦ ਤਾਂ ਤੂੰ ਮੈਨੂੰ ਦੀਵਾਰ ਛੱਡੀ ਵੀ ਕਾਗਜ਼ ਕੋਗਾ ਤਾਂ ਉਹਨਾਂ ਨੂੰ ਫਦਾ ਚੜ ਮੈਂ ਇੱਥੇ ਉਹਨਾਂ ਦੇ ਨਪਾ ਛੱਡੇ ਤੇ ਕੱਲ ਨੂੰ ਗੁੱਲੀ ਕੌਣ ਦੇਸੀ ਆਪਾਂ ਨੂੰ ਉਹ ਤੇਰੇ ਪੁੱਤ ਲੈ ਕੇ ਆਪੇ ਰੋਟੀ ਦੱਸਣ ਆਪਾਂ ਨੂੰ ਦੱਸੀ ਮੋੜ ਜੈਸੇ ਤੈਨੂੰ ਰੋਟੀਆਂ ਦੇਵਣਾ ਰੰਨਾ ਦੇ ਬਣ ਜਾਸੇ उमर टुरा ਟਾਈਮ ਹੋ ਗਿਆ ਹੱਲੇ ਨਹੀਂ ਆਏ ਨੇ ए आए फदो कागज ए आ तू फद कागज कर दिए भी इससे इलाज दे हो इससे आए तेरे इससे देख लो ਡਾਕਟਰ ਕੀ ਕਰਨਾ ਸਾਨੂੰ ਕਬਜ਼ਾ ਲਾ ਕੇ ਦਿਓ
ਇਹ ਕਾਗਜ਼ਾਂ ਨਾਲ ਸਾ ਚੁੰਮਣਾ ਹੈ ਕਿ ਜਿਹੜੇ ਲੈਣ ਕੇ ਸਾ ਚੁੱਪਣਾ ਤੁਹਾਨੂੰ ਆ ਲਿਆ ਦਿੱਤਾ ਨਾ ਕਾਗਜ਼ ਆ ਵੇਖ ਖੱਬੇ ਇਹ ਤੂੰ ਫੜ ਲਾ ਅਸਾਂ ਕਬਜ਼ਾ ਲੈਣਾ ਜਿੱਥੇ ਜਾ ਕੇ ਅਸਾਂ ਭਾਂਡੇ ਰੱਖਣੇ ਸੋਨਾ ਸਹੀ ਆ ਅੱਬੇ ਲਿਖ ਕੇ ਦਿੱਤਾ ਵੀ ਜਿਹੜਾ ਉਹਲਾ ਨੁਕਰ ਵਾਲਾ ਕੋਠਾ ਹੈ ਇਹ ਤੁਹਾਡਾ ਹੈ ਠੀਕ ਹੋ ਗਿਆ ਤੇ ਜਿਹੜਾ ਵਿਚਲਾ ਕੋਠਾ ਹੈ ਉਹ ਮੋਹਸਾਨ ਦਾ ਤੇ ਜਿਹੜਾ ਪਹਿਲਾ ਐਂਡ ਵਾਲਾ ਉਹ ਹੈ ਚਾਂਦ ਦਾ ਆ ਆਪਣਾ ਵਿਚਲਾ ਕੋਠਾ ਹੈ ਐਂਡ ਵਾਲਾ ਇਹਨਾਂ ਦਾ ਤੇ ਪਹਿਲਾ ਜਿਹੜਾ ਉਹ ਚਾਂਦ ਦਾ ਹੈ ਆਪਣਾ ਵਿਚਲਾ ਹੈ ਆਪਾਂ ਵਿਚਲਾ ਉਹ ਤਾਂ ਮੈਂ ਮਹਿੰਦੀ ਪਈ ਵਿਚਲਾ ਆਪਣਾ ਆ ਗਿਆ ਚੁੱਪ ਕਰ ਉਹ ਕਾਗਜ਼ ਸਾਨੂੰ ਦਿਓ ਤੁਸੀਂ ਆਂਦੀ ਇਹਨੇ ਕਬਜ਼ਾ ਹੁਣ ਤੁਹਾਨੂੰ ਕਾਗਜ਼ ਲੈ ਦਿੰਦੇ ਹੁਣ ਤੁਸੀਂ ਕਬਜ਼ਾ ਕਹਿੰਦੇ ਲੈ ਦਿਓ ਤੇ ਲੈ ਕੇ ਨਹੀਂ ਦੇਣਾ ਇਹਨੇ ਅਸੀਂ ਨਹੀਂ ਲਾ ਦਿੰਦੇ ਕਬਜ਼ਾ ਲੈ ਕੇ ਦਿਓ ਨਾ ਪੈ ਲੈ ਕੇ ਆਇਆ ਕਿ ਨਹੀਂ ਤੁਮ ਕਬਜ਼ਾ ਕਰਾ ਪਹਿਲਾਂ ਫੜ ਤੇ ਕਬਜ਼ਾ ਲਾ ਕੇ ਆ ਤੇ ਚੱਲ ਦਫਾ ਹੋ ਚੱਲ ਜਾ ਤੂੰ ਵੀ ਨਿਕਲਦਾ ਕਬਜ਼ਾ ਲਾ ਕੇ ਚੱਲ ਲਾਂਤਾਂ ਦੀ ਔਰ ਭਜਦੀਆਂ ਜਿਹੜੇ ਕਾਗਜ਼ ਲਾਏਗੇ ਭਜਦੇ ਆ ਅੱਬਾ ਤੇ ਅੰਮਾ ਆਏ ਫਾਦ ਕਾਗਜ਼ ਅੱਛਾ ਇਹ ਤੇ ਜੋੜੇ ਵੇ ਸਾਟ ਆਇਲਾ ਫੱਦੋ ਮੇਰੀ ਗੱਲ ਸੁਣ ਆਏ ਕਬਜ਼ਾ ਸੀ ਲੈਣਾ ਹੈ ਹੱਤੇ ਦਾ ਇਹ ਸਾਨੂੰ ਦੇ ਉੱਤੇ ਤੁਸੀਂ ਦਿੱਤਾ ਤੇ ਘਰ ਸਾਡਾ ਹੈ ਤੇ ਤੁਹਾਡਾ ਹੈ ਤੇ ਅਸੀਂ ਤੁਸੀਂ ਸਾਡੇ ਪੋਤਰ ਨਹੀਂ ਨੇ ਇਹਦੇ ਤੇ ਲਿਖਿਆ ਹੋਇਆ ਇਹ ਹੁਣ ਕਬਜ਼ਾ ਸਾਡਾ ਹੋ ਗਿਆ ਤੇ ਤੁਹਾਡਾ ਹੈ ਤੇ ਅਸੀਂ ਤੁਹਾਨੂੰ ਤੁਸੀਂ ਜੰਮੀ ਲਿਖ ਕੇ ਹੋਇਆ ਦਿੱਤਾ ਆ ਸਾਨੂੰ ਤੁਸੀਂ ਲਿਖ ਕੇ ਦਿੱਤਾ ਵੀ ਅਸੀਂ ਇਸ ਜਿਹੜੀ ਜਾਇਦਾਦ ਹੈ ਨਾ ਇਹਦੇ ਚੋਂ ਅਸੀਂ ਬੇਦਖਲ ਆਏ ਤੁਸੀਂ ਆਪ ਲਿਖਾ ਕੇ ਲਾਇਆ ਹੁੰਦਾ ਹੈ ਤੇ ਅਸੀਂ ਬੇਦਖਲ ਹੈ ਨਾ ਹਾਂ ਤੇ ਅਸੀਂ ਇੱਥੇ ਰਹਿ ਨਹੀਂ ਸਕਦੇ ਤੁਹਾਡੇ ਕੋਲ ਨਹੀਂ ਚਲੋ ਮੋਰ ਸਾਨੂੰ ਕੱਢੋ ਤੁਸੀਂ ਨਿਕਲੋ ਤੇ ਆ ਤੇ ਚਾਂਦ ਪੁੱਤ ਕੋਲ ਬਵੋ ਨਿਕਲੋ ਨਿਕਲ ਗਿਆ ਚੱਲ ਅੱਗੇ ਨਹੀਂ ਉਮਰ ਹੁਣ ਆਪਣੀ ਜ਼ਮੀਨ ਹੋਈ ਹੈ ਹੁਣ ਹੀ ਤਾਂ ਕਬਜ਼ਾ ਸਮਾਣੀਆਂ ਜਨਤਾ ਹੁੰਦੀਆਂ ਨੇ ਚਬਾਲ ਜਾਂਦੀ ਆ ਇਵੇਂ ਗੱਲ ਹੈ ਹੁਣ ਤਾਂ ਉਹਨਾਂ ਦੇ ਕਾਲਿਆ ਠਾਰ ਗਿਆ ਸੀ ਨਾ ਕਬਜ਼ਾ ਵੀ ਲੈ ਲਿਆ ਤੇ ਆ ਕਾਗਜ਼ ਵੀ ਹੁਣ ਉਹਨਾਂ ਦੀ ਬਾਹਾਂ ਫੱਦੀਏ ਉਹਨਾਂ ਨੂੰ ਆਖੇ ਇੱਥੇ ਆ ਕੇ ਬਾਹ ਜਾਓ ਸਕਾਉਣ ਹੋਰ ਉਹਨਾਂ ਨੂੰ ਹੁਣ ਕਾਟ ਦਿੱਤਾ ਉਹਨਾਂ ਨੂੰ ਕਾਢ ਦਿੱਤਾ ਹੈ ਨਾ ਹੁਣ ਬਾਜਾ ਸਵਾਨੀਆਂ ਲਾਇਆ ਔਰ ਲੋ ਜੀ ਆ ਗਿਆ ਤੁਹਾਡਾ ਮਾਂ ਪਿਓ ਪਿੱਛੇ ਹੀ ਹਾਂ ਮਾਈ ਹੁਣ ਕੀ ਕਰੀਏ ਉਹਨਾਂ ਸਾਨੂੰ ਧੱਕੇ ਮਾਰ ਕੇ ਕੱਢ ਦਿੱਤਾ ਵੱਡੇ ਪੁੱਤ ਕੋਲ ਜਾਓ ਉਹਨੂੰ ਜਾਇਦਾਦ ਪਹਿਲੇ ਦਿੱਤੀ ਹੈ ਤੇ ਹੁਣ ਤੂੰ ਕੀ ਕਰਨਾ ਸਾਨੂੰ ਰੋਟੀ ਪਾਣੀ ਦਿੰਦੇ ਨੇ ਕਿ ਨਾ ਇਸੇ ਗੱਲੋਂ ਤੁਹਾਨੂੰ ਜਾਇਦਾਦ ਦਿੱਤੀ ਹੈ ਵੀ ਹੁਣ ਤੁਸੀਂ ਸਾਡੇ ਵਾਰਿਸ ਨਹੀਂ ਬਣਦੇ ਪਏ ਨੇ ਜਿਹੜੀ ਅੰਮਾ ਤੁਸੀਂ ਜਾਇਦਾਦ ਦਿੱਤੀ ਹੈ ਨਾ ਉਹ ਜਾਇਦਾਦ ਤੁਸੀਂ ਇਨਸਾਨ ਨੇ ਮੇਰੇ ਤੇ ਕੀਤਾ ਠੀਕ ਹੈ ਤੇ ਉਹਨਾਂ ਨੂੰ ਤੁਹਾਨੂੰ ਕੱਢ ਦਿੱਤਾ ਤੁਸੀਂ ਮੇਰੇ ਸਾਰੇ ਤੇ ਆਏ ਨੇ ਤੇ ਜਿੰਨਾ ਪੈਰਾਂ ਤੇ ਆਏ ਨੇ ਉਹਨਾਂ ਪੈਰਾਂ ਤੇ ਹਟ ਜਾ ਵਾਸਤੇ ਮਨ ਇੱਥੇ ਮੰਜੀ ਦੇ ਉੱਤੇ ਬਮਣ ਦੀ ਜਗ੍ਹਾ ਕੋਈ ਨਹੀਂ ਮੇਰੇ ਵਾਸਤੇ ਤੁਹਾਡੇ ਵਾਸਤੇ ਮੇਰੇ ਭਾਈ ਉਹ ਤੁਸੀਂ ਜਾਣਾ ਕਿ ਕੋਈ ਨਹੀਂ ਇੱਥੋਂ ਮੇਰਾ ਪੁੱਤ ਰਾਹ ਵੇਖ ਤੁਸੀਂ ਕਿਹੜੇ ਪਾਸੇ ਜਾਵੀ ਇਹ ਤੁਹਾਡੇ ਹੱਥ ਜੋੜੇ ਨੂੰ ਅਸੀਂ ਕੀ ਵੇਖੀਏ ਤੇ ਅਸੀਂ ਤੁਹਾਨੂੰ ਜੰਮਿਆ ਹੈ ਤੁਹਾਨੂੰ ਸਾਂਭਿਆ ਤੁਹਾਨੂੰ ਪਾਲਿਆ ਤੁਹਾਡੀਆਂ ਸ਼ਾਦੀਆਂ ਕੀਤੀਆਂ ਉਹ ਤੇ ਸਾਡਾ ਹੱਕ ਬਣਦਾ ਸਾਡਾ ਹੱਕ ਬਣਦਾ ਤੇ ਸਾਡਾ ਵੀ ਹੱਕ ਬਣਦਾ ਸਾਨੂੰ ਰੋਟੀ ਪਾਣੀ ਕੌਣ ਦੇਵੇ ਜਦੋਂ ਤੁਸੀਂ ਆਪ ਪਕਾਓ ਤੇ ਖਾਓ ਤੇ ਕਿਦੋਂ ਕਮਾ ਕੇ ਲਾਇਆ ਜੀ ਤੇ ਆ ਬਈ ਫੇਰ ਨਾ ਜਿੰਦਾ ਨਹੀਂ ਬੈਠਾ ਅਸੀਂ ਮਰੀਦ ਬਣ ਉਮਰ ਹਾਂਜੀ ਇਹ ਤੁਸੀਂ ਮਾਂ ਪਿਓ ਨੂੰ ਕੱਢਣਾ ਕਿ ਸਾਨੂੰ ਧੱਕੇ ਮਾਰ ਕੇ ਕੱਢਣਾ ਪਵਣਾ ਅਸੀਂ ਤਾਂ ਕੱਢਦੇ ਨਹੀਂ ਆ ਤੇ ਕੱਢ ਜਾਣਾ ਤਾਂ ਕੱਢੋ ਅਸੀਂ ਨਹੀਂ ਆਣਾ ਕੱਢੋ ਚਲੋ ਨਿਕਲੋ ਜਾਓ ਜਾਓ ਤੁਸੀਂ ਵੀ ਇੰਜ ਵਿਆਹ ਨਾਲ ਬੂਆ ਸਾਨੂੰ ਕਾਈ ਨਹੀਂ ਲੋੜ ਹੈ ਨਰਬੂਵੇ ਤੇ ਜਾਵਣ ਦੇ ਅਸੀਂ ਰੱਜੇ ਪਏ ਆ ਅਸੀਂ ਭਜਦੇ ਨੇ ਸਾਨੂੰ ਰੱਖਦੇ ਨੇ ਕਿ ਨਹੀਂ ਰੱਖਦੇ ਨੇ ਕਿ ਨਹੀਂ ਵੀ ਮੁੱਕੀ ਆਪਾਂ ਨੰਬਰਦਾਰ ਕੋਲ ਚਲੀਏ ਅੱਲਾ ਕਰੇ ਤਾਂ ਕੋਈ ਆਪਣਾ ਕੋਈ ਬਹਾਨਾ ਬਣ ਜਾਵੇ ਹਾਂ ਚਲੀਏ ਮੈਂ ਕੁੰਡੀ ਹਾਏ और उससे एड्रेस सही लिखा होया हां ये घर है कुंडी मुड़ के खड़काने घर ही उस दिन चल मुस्लिम से ਬੰਦਾ ਨਵਾਂ ਕੋਈ ਹੈ ਕਿ ਤੁਰੇ ਆਂਦਾ अस्सलाम वालेकुम भरा वालेकुम अस्सलाम ओ भरा ਇਹ ਗੱਲ ਤਾਂ ਦੱਸੋ ਯਾਰ ਕਿਦੋਂ ਆਇਆ ਹੈ ਆ ਬਾਬਾ ਗੱਲ ਮੈਨੂੰ ਇੱਕ ਦੱਸੋ ਤੁਹਾਡੇ ਕੋਈ ਭਵਾਵਾਂ ਵਾਲੀ ਵੀ ਹੈ ਰਵੀਤ ਕੇ ਕੋਈ ਨਾ ਤਮੀਜ਼ ਬਾਕੀ ਕਾਇ ਨੇ ਸਾਡੇ ਵੇ ਤੂੰ ਦਰਵਾਜ਼ਾ ਖੜਕਾ ਕੇ ਆਣਾ ਕਿ ਮੂੰਹ ਚਾ ਕਿਵੇਂ ਆ ਗਿਆ ਉਹ ਤਾਂ ਮੈਨੂੰ ਸ਼ਕਲ ਹੀ ਪਸੰਦਾ ਪਿਆ ਵੀ ਤੂੰ ਬੇਗੈਰਤ ਹੀ ਹੈ ਤੈਨੂੰ ਗੈਰਤ ਹੈ ਹੀ ਤੇਰੇ ਅੰਦਰ ਓਏ ਤੂੰ ਮੇਰੇ ਵੱਡੇ ਭਰਾ ਨਾਲ ਬਦਤਮੀਜ਼ੀ ਕਰਦਾ ਪਿਆ ਔਰ ਮੇਰੀ ਗੱਲ ਸੁਣੋ ਘਣਾ ਮੂੰਹ ਮਾਰਨ ਦੀ ਆਦਤ ਕੋਈ ਨਹੀਂ ਤੇ ਮੇਰੇ ਤੁਹਾਡੇ ਜਿਹੜੇ ਵੱਡੇ ਨੇ ਉਹ ਕਿਦੇ ਨੇ ਉਹ ਵੱਡੇ ਜਿਹੜਾ ਕਈ ਨੂੰ ਵੱਡਿਆਂ ਨੂੰ ਪੁੱਛਣਾ ਦੱਸ ਮੈਂ ਨਾ ਪੜ ਕੇ ਤੁਹਾਨੂੰ ਦੱਸਣਾ ਅੱਛਾ ਪੜਨਾ ਮੁਹੰਮਦ ਮਨਸ਼ਾ ਕੌਮ ਪੜਿਆਰ ਅੱਛਾ ਚੱਕ ਨੰਬਰ 59 ਜਿਹੜੀ ਦਰਾਂ ਵਾਲਾ ਉਹ ਬਾਹਰ ਗਿਆ 25 ਕਿੱਲੇ ਮੇਰਾ ਵਿਆਹ ਉਹਨਾਂ ਦੀ ਜ਼ਮੀਨ ਨਿਕਲੀ ਏ ਕੌਮ ਪੜਿਆਰ 25 ਚੱਕ ਨੰਬਰ 59 ਜਿਹੜੀ ਤੇ ਜ਼ਿਲ੍ਹਾ ਸਾਹੀਵਾਲ ਤੇ ਉਹ ਮੁਹੰਮਦ ਮਨਸ਼ਾ ਤੇ ਉਹਦੇ ਬਾਹਰ ਜ਼ਮੀਨ ਨਿਕਲੀ ਤੁਸੀਂ ਦੱਸੋ ਕਿਦੇ ਸਾਡਾ ਪਿਓ ਹੈ ਪਿਓ ਜੋ ਵੀ ਹੈ ਨਾ ਮੈਂ ਉਹਦੀ ਨੋ ਮਹਿੰਦੇ ਚ ਦੁੱਧ ਪੱਤੀ ਪੀਣੀ ਚਾਹ ਪਾਣੀ
ਮੈਨੂੰ ਤਾਂ ਲੱਗਦਾ ਈ ਉਹ ਸਲੀਮ ਸਿਆਣਿਆ ਇਹ ਕੋਈ ਲਾਲਚੀ ਐ ਇੰਨੀ ਉਹ ਤੂੰ ਵੀ ਡਾਇਰੈਕਟਰ ਹੈਗਾ ਤੂੰ ਕੋਈ ਪਾਗਲ ਤਾਂ ਕੋਈ ਨਹੀਂ ਹੈ ਓਏ ਐਵੇਂ ਤੇ ਮੈਂ ਵੀ ਸਾਰੀ ਦੁਨੀਆ ਨੂੰ ਜਾਗ ਕੇ ਦੁਨੀਆ ਪੜ ਕੇ ਵੇਖੀ ਹੈ ਸਾਰੀ ਮੈਂ ਕੋਈ ਪਾਗਲ ਆ ਉਹ ਦੁਨੀਆ ਮੈਂ ਰੰਗ ਦੀ ਵੇਖੀ ਸਾਰੀ ਦਿਹਾੜੀ ਮੇਰਾ ਕੰਮ ਕੀ ਹੈ ਰੰਗ ਬਰੰਗੀ ਦੁਨੀਆ ਵੇਖਣੀ ਇਹ ਮੈਨੂੰ ਚਬਲ ਬਣਾਉਂਦੇ ਪਏ ਨੇ मेरा तो खविंदा रहे पे मध्य है टुरिया होया मेरे को लद्दा भी कोई नहीं चबा जान दिया तो ना तो खुर्सी दे कोई तो खुर्सी लाया भाज और तुसे मैं खुर्सी दे नहीं बहुत तुसे मेरे पाले दसो बुढ़ा तो किदे आगे ने ओए बूढ़ा साडे कोल है ओ शहर गए मां प्यो भाई ओ ता मां प्यो है ते टकरसन किथे ओ इथे ही टकरसन किथे ओ जिथे टकरने तुसे इथे भाई तू साडे को पास ही आए न ओ भाई मैं नहीं तोडे ते ओ भाई मैं जाऊंगा मैं तोडे ते इतबार नहीं जा बेलने जाए पता नहीं क्या ਝੂਠੀ ਬਹੁਤ ਤੇ ਮਾਂ ਪਿਓ ਨੂੰ ਮਨਾ ਕੇ ਲਾਇਆ ਉਹਨਾਂ ਨੂੰ ਵਿੜਾ ਵੜੂ ਕੇ ਲਾਇਆ ਅੰਮਾ ਤੇ ਅੱਬੇ ਨੂੰ ਅੰਮਾ ਤੇ ਅੱਬਾ ਤੇ ਭਾਜਾ ਘਰ ਚਲੀਏ ਆਜਾ ਤੋਰ ਪੋ ਆਉ ਨਾਲ ਲਓ ਤੇ ਜਾ ਕੇ ਉਹਨਾਂ ਲਾਇਆ ਇਹ ਤੁਹਾਡਾ ਕੰਮ ਹੈ ਸਾਡੇ ਤੋਂ ਚਲੋ ਕੋਈ ਨਹੀਂ ਗਲਤੀ ਬੰਦਾ ਖਲੋਂਦੀ ਰਹਿੰਦੀ ਵਗਿਆ ਜਾਂ ਤੰਮਾ ਔਰ मेरी ਮਨਾ बात ਕੇ सुन ਲਾਇਆ ਪਹਿਲੇ ਨਾ ਕਿਹਾ ਵੀ ਸਾਨੂੰ ਘਰ ਲਾ ਲਿਓ ਘਰ ਇਹਨਾਂ ਨੂੰ ਲਾ ਦਿੱਤਾ ਹੁਣ ਜ਼ਮੀਨ ਉਹਨਾਂ ਦੀ ਆਪਾਂ ਕਿਹੜੇ ਮੂੰਹ ਨਾਲ ਉਹਨਾਂ ਨੂੰ ਲਾਇਆ ਵੀ ਹੈ ਹਾਂ ਉਹੀ ਉਹ ਤਾਂ ਗੱਲ ਹੈ ਵੀ ਆਪਣੇ ਨਾਲ ਚੱਲ ਸਨ ਤੇ ਨੋ ਤੇ ਇਤਬਾਰ ਕਰ ਜਾਸਨ ਵੀ ਚਲੋ ਭੁੱਲਿਆ ਤੇ ਚੁੱਕਿਆ ਆ ਮੋੜ ਕੀ ਹੈ ਪੁੱਤ ਕਰਦੇ ਹੁੰਦੇ ਨੇ ਤੂੰ ਨਹੀਂ ਜਾਣਾ ਮੈਂ ਚੱਲ ਸਾ ਤੁਹਾਡੇ ਨਾਲ ਜੇ ਤੁਸੀਂ ਨਾਲ ਚੱਲ ਸੋ ਤਾਂ ਮੋੜੀ ਹੈ ਅਸੀਂ ਤੁਹਾਡੇ ਨਾਲ ਨਹੀਂ ਜਾ ਸਕਦੀਆਂ ਤੁਸੀਂ ਇਕੱਲੇ ਤੁਸੀਂ ਇਕੱਲੇ ਜਾਓ ਦੋਵੇਂ ਜਣੇ ਮੋਹ ਸੰਗ ਚਲੋ ਠੀਕ ਤੂੰ ਮੋਸਨ ਮੋੜੀ ਯਾਰ ਆਪਾਂ ਵੀ ਇਹ ਚੱਲੀਏ ਆਪਾਂ ਨੂੰ ਜਾਓ, ਜਾਣਾ ਜਾਓ। ਪਵਣਾ ਬਿਲਕੁਲ ਆਪਾਂ ਨੂੰ ਜਾਣਾ ਪਾਉਣਾ ਇਹ ਤਾਂ ਚੌਧਰੀ ਹੋ ਰਹੀ ਹੈ 5 ਕਿੱਲੇ ਜ਼ਮੀਨ ਐਵੇਂ ਚਬੜਾ ਨਾ ਮਾਰੀਏ ਉਹ ਆਪਾਂ ਲਵੀਏ ਚਾਂਦ ਨਾ ਗਪੜ ਕਰ ਜਾ ਚਲੋ ਭਾਜਾ ਅਹੀਂ ਦਫਾ ਅਹੀਂ ਚੱਲਦਾ ਚੱਲ ਭਾਜਾ ਕੌਣ ਹੈ ਬਾਊ ਪਿੰਡ ਚ ਨਵਾਂ ਲੱਗਣਾ ਖੈਰ ਮੈਂ ਅੱਲਾ ਦੇ ਬੰਦਿਆ ਸਲੀਮ ਸਿਆਣਾ ਮੇਰਾ ਨਾਂ ਹੈ ਹਾਂਜੀ ਤੇ ਮੈਂ ਹੈਗਾ ਅੱਲਾ ਦੇ ਬੰਦਿਆ ਆਪਾਂ ਦਾ ਇਹ ਕੀ ਪੜ ਕੇ ਵਿਖਾਉਂ ਮੈਂ ਸਰਕਾਰੀ ਬੰਦਾ ਮੈਂ ਜਨਾਬ ਹਾਂਜੀ ਤੇ ਜ਼ਮੀਨਾਂ ਦੇ ਜਿਹੜੇ ਮਕਸਦ ਕੇ ਕਾਗਜ਼ ਕੁਗਜ਼ ਹੁੰਦੇ ਜਿਨ੍ਹਾਂ ਦੀ ਜ਼ਮੀਨ ਨਿਕਲੇ ਸਰਕਾਰੀ ਹਾਂਜੀ ਉਹ ਮੇਰਾ ਨਾ ਹੁੰਦਾ ਏ ਕੰਮ ਹਾਂਜੀ। ਅਗਾਂ ਪਹੁੰਚਾਣਾ ਕਾਗਜ਼ਾਂ ਨੂੰ ਪਹੁੰਚਾਣਾ ਮੇਰਾ ਕੰਮ ਹੁੰਦਾ ਏ ਤੇ ਇਹ ਕਿੰਦੇ ਨਾਂ ਤੇ ਨਿਕਲੀ ਮੈਨੂੰ ਪੜ੍ਹ ਤੁਸੀਂ ਸਾਡੇ ਪਿੰਡ ਕਿਹੜੇ ਪਿੰਡ ਦੇ ਨਿਕਲੇ ਕਿਹਦੇ ਬੰਦੇ ਇਹ ਨੇ ਜਨਾਬ ਮਲਕ ਪੜਿਆਲ ਕੌਮ ਮੁਸਲਮ ਸ਼ੇਖ ਚੱਕ ਨੰਬਰ 59 ਜਿਹੜੀ ਮੁਹੰਮਦ ਮਨਸ਼ਾ ਉਹਦੀ ਜ਼ਮੀਨ ਏ ਤੇ ਚੱਕ ਨੰਬਰ 59 ਜਿਹੜੀ ਦੇ ਵਿੱਚ ਰਵਾਂ ਵਾਲਾ ਏ ਅੱਛਾ ਮੇਰਾ ਬਾਊ ਉਹਨਾਂ ਤੇ ਪੁੱਤਰਾਂ ਨੇ ਉਹਨੂੰ ਕੱਢ ਦਿੱਤਾ ਘਰੋਂ ਇਹ ਜ਼ਮੀਨ ਜਿਹੜੀ ਹੈ ਨਾ ਉਹਨਾਂ ਨੰਬਰਦਾਰ ਦੇ ਅੱਲੇ ਜਾਂਦਿਆਂ ਉਹਨੂੰ ਮੈਂ ਵੇਖਿਆ ਹੀ ਤੈਨੂੰ ਨੰਬਰਦਾਰ ਦੇ ਡੇਰੇ ਦੇ ਉੱਤੇ ਲੱਭ ਸਣੋ ਤੇ ਕਾਗਜ਼ ਉਹਨਾਂ ਨੂੰ ਨਾ ਉਹਦੇ ਪੁੱਤਰਾਂ ਨੂੰ ਦੇਵੀ ਅੱਗੇ ਵੀ ਉਹਨਾਂ ਤਿੰਨਾਂ ਉਹਦੇ ਪੁੱਤਰਾਂ ਨੇ ਉਹਨੂੰ ਘਰੋਂ ਕੱਢ ਦਿੱਤਾ ਹੈ ਤੇ ਉਹਨਾਂ ਨਾ ਦੇਵੀ ਉਹਨਾਂ ਨੂੰ ਇੱਕ ਤੀਲਾ ਵੀ ਨਹੀਂ ਮਿਲਣਾ ਤੇ ਉਹਨਾਂ ਬੁਢਾਪੇ ਦੇ ਅੰਦਰ ਰੁਲ ਜਾਣਾ ਤੇ ਜਾ ਕੇ ਨੰਬਰਦਾਰ ਨੂੰ ਦੇ ਨੰਬਰਦਾਰ ਕੋਲ ਤੈਨੂੰ ਲੱਭ ਸਣ ਤੇ ਉਹਨੂੰ ਜਾ ਕੇ ਕਾਗਜ਼ਾਤ ਦੇਵੀ ਮੇਰਾ ਭਰਾ ਭਾਈ ਫੇਰੀ ਆਏ ਨੇ ਕਿਵੇਂ ਆਮਰ ਕੀਤਾ ਆਇਆ ਲੰਬਰਦਾਰ ਆਸ ਲੈ ਕੇ ਤੇਰੇ ਕੋਲ ਤੇ ਪੁੱਤਰਾ ਸਾਨੂੰ ਪ੍ਰਈ ਆਣੋ ਨਾ ਪ੍ਰਈ ਸਾਨੂੰ ਚੇਤੇ ਛੱਡੇ ਕੱਢ ਛੜਿਆ ਜ਼ਮੀਨ ਜਮੂਨ ਲੈ ਲਈ ਨੇ ਨਾ ਕਰਾ ਲਈ ਨੇ ਤੇ ਸਾਨੂੰ ਆਖਿਆ ਨਿਕਲ ਜਾ ਧੱਕੇ ਮਾਰ ਕੇ ਕੱਢ ਛੱਡੇ ਚਲੋ ਸੋਚਨੇ ਆ ਬੜਾ ਜ਼ੁਲਮ ਹੋਇਆ ਇਹਨਾਂ ਨਾਲ ਤਾਂ ਬੜਾ ਜ਼ੁਲਮ ਹੋਇਆ ਨੰਬਰਦਾਰ ਤੇ ਹੁਣ ਅਸੀਂ ਕਿਹੜੇ ਪਾਸੇ ਜਾਈਏ ਔਲਾਦ ਕੀ ਹੋ ਰਹੀ ਹੈ ਅੱਜ ਕੱਲ੍ਹ ਸੋਚ ਲੈਣੇ ਤੁਹਾਡੇ ਦਾ ਅਮਾ ਹੌਸਲਾ ਰੱਖੋ ਤੁਹਾਡੇ ਹੱਥ ਚ ਫੈਸਲਾ ठीक है माई तू मेरे को आई है जी बिस्मिल्लाह बाकी तू मेरे को रहना ਠੀਕ ਹੈ ਭਾਈ ਤੁਹਾਨੂੰ ਰੋਟੀ ਪੁੱਤਰ ਤੋਂ ਨਾ ਤੁਹਾਡੇ ਕੜਿਆਂ ਨੇ ਰੋਟੀ ਪਾਣੀ ਤੋਂ ਕੱਢ ਦਿੱਤਾ ਨੇ ਜਾਇਦਾਦ ਸਾਰੀ ਲੈ ਲਈ ਨੇ ਤੁਹਾਨੂੰ ਰੋਟੀ ਪਾਣੀ ਨੰਬਰਦਾਰ ਦੇ ਸੀ ਇਨਸ਼ਾਅੱਲਾ ਅੱਲਾਹ ਤਾਲਾ ਖੈਰ ਕਰਸੀ ਜਿੱਥੇ ਇੰਨੇ ਖਾਂਦੇ ਪਏ ਨੇ ਤੁਸੀਂ ਦੋ ਜਣੇ ਖਾਂਦੇ ਰਹੇ ਤੇ ਕੋਈ ਨਹੀਂ ਇੰਨੀ ਰੋਜ਼ੀ ਚ ਖਾਂਦਾ अस्सलाम वालेकुम नंबरदार साहब ਨੰਬਰਦਾਰ अस्सलाम वालेकुम ਇਨਸ਼ਾਅੱਲਾ ਅੱਲਾਹ ਖੈਰ ਕਰਸੀ ਤੇ ਚੰਗਾ ਫੈਸਲਾ ਹੋਸੀ ਘਬਰਾਓ ਨਾ ਤੁਸੀਂ ਸਾਡੇ ਮਾਈ ਬਾਪ ਨੇ ਅੱਲਾਹ ਤਾਲਾ ਖੈਰ ਕਰਸੀ ਠੀਕ ਹੈ ਅੱਲਾ ਬੱਚਾ ਤੁਹਾਡੀ ਜ਼ਿੰਦਗੀ ਕਰੇ ਅੰਮਾ ਜੀ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਨਾ ਉਹਨਾਂ ਦਾ ਵੀ ਅੱਲਾਹ ਵਾਰਿਸ ਅੱਲਾ ਵਾਰਿਸ ਰੱਬ ਬਿਲਕੁਲ ਜੀ ਬਿਲਕੁਲ ਅੱਲਾ ਵਾਰਿਸ ਉਹਦਾ ਦਾ ਹੁੰਦਾ ਏ ਬਾਕੀ ਨੰਬਰਦਾਰ ਬੈਠਾ ਇਨਸ਼ਾਅੱਲਾ ਅੱਲਾਹ ਖੈਰ ਕਰਸੀ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦਾ ਅੱਲਾਹ ਤਾਲਾ ਦੇ ਦਿੱਤਾ ਬੜਾ ਖੁਸ਼ ਹੈ बड़ा खुश है ਅੱਲਾ ਬਹੁਤਾ ਦੇ ਆ ਨੰਬਰਦਾਰ ਸਾਹਿਬ ਉਹ ਕੋਈ ਮੇਰੀ ਜਨਾਬ ਸੁਣ ਲਓ ਹੁਕਮ ਕਰੋ ਓਏ ਅਸੀਂ ਵੀ ਆ ਸਰਕਾਰੀ ਬੰਦੇ ਹੋਏ ਆਸਤੇ ਦਿਨ ਤੋਂ ਲਾ ਕੇ ਸ਼ਾਮ ਤੇ ਧੱਕੇ ਖਾਣੇ ਹੁੰਦੇ ਨੇ ਤੇ ਉਹ ਚੋਰੀ ਸਾਹਿਬ ਜਿਹੜਾ ਨਾ ਤੁਹਾਡੇ ਨੰਬਰਦਾਰ ਸਾਹਿਬ ਤੁਹਾਡੇ ਪਿੰਡ ਦੇ ਇੱਕ ਦੋ ਬੰਦੇ ਹੈਗੇ ਨੇ अच्छा ਇੱਕ ਮਾਈ ਹੈਗੀ ਤੇ ਇੱਕ ਬੁੜਾ ਹੈਗਾ ਹੈ ਤੇ ਉਹਦਾ ਨਾਮ ਹੈ ਮੁਹੰਮਦ ਮਨਸ਼ਾ अच्छा ਕੌਮ ਪੜਿਆਰ ਹੈਗਾ ਹੈ ਰਾਤ ਦਾ ਤੇ ਉਹਨਾਂ ਦੀ ਨਾ ਜ਼ਮੀਨ ਨਿਕਲੀ ਹੈਗੀ 25 ਕਿੱਲੇ अच्छा ਸਰਕਾਰੀ
ਤੇ ਨਾ ਮੈਂ ਉਹਦੀ ਤਰਫੋਂ ਆਇਆ ਤੇ ਮੈਂ ਕਿਹਾ ਲੰਬਰਦਾਰ ਨਾਲ ਮਿਲਨੇ ਆ, ਕੀ ਪਤਾ ਵੀ ਉਹ ਬੰਦਾ ਚੰਗਾ ਹੈਗਾ ਲੰਬਰਦਾਰ, ਤੇ ਉਹਨੂੰ ਟਕਰਨੇ ਆ ਤੇ ਬੰਦਾ ਲੱਭ ਦਿੰਦੀ। ਤੇ ਉਹ ਬੰਦਾ ਕੌਣ ਹੈਗਾ? यार तू सही जगह पे आ गया है। ਸਹੀ ਜਗ੍ਹਾ ਤੇ ਆ ਗਿਆ ठीक जगह पे आ गया इंशाल्लाह। आ मोहम्मद मंशा है आए ना दी बेगम में ਮੇਰੇ ਨਾਲ ਰਿਆਜ਼ ਵੀ ਇਹਨਾਂ ਦੀ ਜ਼ਮੀਨ ਨਿਕਲੀ। ਲੈ ਮਾਈ ਤੁਹਾਡੀ ਅੱਲਾ ਨੇ ਸੁਣ ਲਈ, ਤੁਹਾਨੂੰ ਕਿਸੇ ਦੇ ਮੁਖਾਜ ਹੀ ਨਹੀਂ ਹੋਣਾ ਪਿਆ। ਉਹ ਭਾਈ ਗੱਲ ਹੁਣ ਇਹ ਮੈਂ ਯਾਰ ਅੱਗੇ ਮੈਨੂੰ ਦਿਲ 'ਚ ਯਾਰ ਮੇਰੇ ਬੜਾ ਦੁੱਖ ਲੱਗਾ ਹੈਗਾ। ਉਹ ਐਸੀਆਂ ਵੀ ਔਲਾਦਾਂ ਹੁੰਦੀਆਂ ਹੈਗੀਆਂ ਨੇ ਉਹ ਜਿਹੜੀਆਂ ਮਾਂ-ਬਾਪ ਨੂੰ ਧੱਕਾ ਦੇ ਕੇ ਘਰ ਛੱਡਦੀਆਂ ਨੇ ਘਰੋਂ ਬਾਹਰ। ਓਏ ਔਲਾਦ ਨੂੰ ਮਾਂ-ਬਾਪ ਕਿੰਨਾ ਔਖਾ ਸਮਝਦਾ ਏ। ਓਏ ਮਾਂ ਐਸੀ ਚੀਜ਼ ਹੈ ਕਿ ਹੈਗੀ ਇਹ ਜੰਨਤ ਦਾ ਘਰ ਹੈਗਾ ਏ। ਉਹ ਜਿੰਨੇ ਮਾਂ ਨੂੰ ਠੁਕਰਾਇਆ ਨਾ ਉਹ ਦਰ ਬਦਰ ਦੇ ਧੱਕੇ ਖਾਂਦਾ, ਉਹ ਇਸ ਦੁਨੀਆ ਤੇ ਕਦੀ ਤਾਬ ਨਹੀਂ ਆ ਸਕਦਾ। ਜੇ ਨਾ ਮਾਂ ਨੂੰ ਧੱਕਾ ਦਿੱਤਾ ਨਾ ਉਹਨੂੰ ਦੁਨੀਆ ਤੋਂ ਹੀ ਧੱਕਾ ਵੱਜਦੇ ਆ। हमारी मज़ीद ऐसी फ़नी वीडियोस देखने के लिए सब्सक्राइब करें लाची 59 और बेल आइकन को प्रेस कर लें ताकि हर नोटिफिकेशन सबसे पहले आपको पहुँचे।